Viewers, welcome back in our program. जी डॉक्टर साहब प्रोग्राम ਨੂੰ ਅੱਗੇ ਵਧਾਉਂਦੇ ਆ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ ਤੁਹਾਡੇ? ਦੇਖੋ, ਜਦੋਂ ਅਸੀਂ ਅੱਜ ਦੀ ਹਿੰਦੂਤਵਾ ਆਈਡੀਓਲੋਜੀ ਦੀ ਗੱਲ ਕਰਦੇ ਤੇ ਫਿਰ ਜ਼ਾਹਰ ਹੈ ਵੀ ਇਹ ਬ੍ਰਾਹਮਣਵਾਦ ਦਾ ਨਵਾਂ ਨਾਂ ਹੈ ਜੀ। ਔਰ ਬ੍ਰਾਹਮਣਵਾਦ ਦਾ ਇੱਕ ਜਿਹੜਾ ਦਾਇਰਾਕਾਰ ਹੁੰਦਾ ਹੈ ਦੁਸ਼ਮਣ ਨਾਲ ਨਿਪਟਣ ਲਈ, ਉਹਦੇ 'ਚ ਚੱਕਰਵਿਊਹ ਜਿਹੜਾ ਕਿ ਇਹਨਾਂ ਦੀ ਆਪਣੀ ਕ੍ਰੀਏਟ ਕੀਤੀ ਹੋਈ ਮਹਾਭਾਰਤ ਨਾਲ ਜੁੜੀ ਸਟੋਰੀ ਹੈ ਕਿ ਤੁਸੀਂ ਇੰਨੇ ਕੁ ਚੱਕਰ ਕ੍ਰੀਏਟ ਕਰਦੇ ਹੋ ਕਿ ਕੋਈ ਇੱਕ ਦਾਇਰੇ 'ਚ ਆ ਗਿਆ, ਕੋਈ ਦੂਸਰੇ 'ਚ ਆ ਗਿਆ, ਉਹਨੂੰ ਤੁਸੀਂ ਉਹਦੇ 'ਚ ਫਸਾ ਕੇ ਫਿਰ ਤੁਸੀਂ ਮਾਰਦੇ ਹੋ। ਔਰ ਉਹਦੇ ਲਈ ਜਿਹੜਾ ਉਹਨਾਂ ਦਾ ਪੋਸਚਰ ਹੁੰਦਾ ਹੈ ਉਹਨੂੰ ਇਹਨਾਂ ਦੀ ਜ਼ਬਾਨ ਦਾ ਹੀ ਇੱਕ ਅਖਾਣ ਬੜੇ ਚੰਗੇ ਢੰਗ ਨਾਲ ਬਿਆਨ ਕਰਦਾ ਹੈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਕਿਉਂਕਿ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਜਾਣਾ ਹੈ ਤੇ ਆਪਣਾ ਇੱਕ ਸੇਂਟ ਲਾਈਕ ਕਿ ਵੀ ਮੈਂ ਤਾਂ ਅੱਲਾ ਮੀਆਂ ਨੂੰ ਯਾਦ ਕਰਨ ਵਾਲਾ, ਮੈਂ ਸਦਾ ਰਾਮ 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 ਰਾਮ, ਤੇ ਬਗਲ ਦੇ ਵਿੱਚ ਤੁਹਾਡਾ ਉਹ ਬੁੱਚਰਜ਼ ਨਾਈਫ ਹੈ, ਛੁਰੀ ਹੈ। ਔਰ ਇਹਨੂੰ ਹੀ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਸੀ ਜਦੋਂ ਅਸੀਂ ਰੋਜ਼ਾਨਾ ਆਸਾ ਦੀ ਵਾਰ ਆਪਣੀ ਮਾਰਨਿੰਗ ਪ੍ਰੇਅਰ 'ਚ ਪੜ੍ਹਦੇ, ਕੀਰਤਨ ਦਾ ਹਿੱਸਾ ਹੈ ਸਾਡੇ ਨਿਤਨੇਮ ਤੋਂ ਬਾਅਦ, ਤੇ ਉਹਦੇ 'ਚ ਇਹ ਗੱਲ ਅਸੀਂ ਮੈਂਡੇਟਰੀ ਰੋਜ਼ ਪੜ੍ਹਦੇ ਹਾਂ, ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਕਿ ਇਹ ਆਇਡੈਂਟੀਫਾਈ ਕੀਤਾ ਹੈ ਇਹਨਾਂ ਕਿ ਵੀ ਇਹਦੇ ਮੱਥੇ ਤੇ ਟਿੱਕਾ ਹੈ, ਇਹਨੇ ਕਖਾਈ ਖਾਸ ਅੰਦਾਜ਼ ਦੇ ਵਿੱਚ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ ਦੇ ਵਿੱਚ ਛੁਰੀ ਹੈ। ਇਹਨੂੰ ਤੁਸੀਂ ਧਰਮੀ ਬੰਦਾ ਨਾ ਸਮਝੋ, ਇਹ ਕਸਾਈ ਹੈ, ਹੱਥ ਛੁਰੀ ਜਗਤ ਕਸਾਈ, ਬੁਚਰ ਆਫ ਦਾ ਵਰਲਡ ਜੀ। ਔਰ ਇਹ ਬੁਚਰੀ ਖਾਸ ਤੌਰ ਤੇ ਜਦੋਂ ਅਸੀਂ ਪਿਛਲੇ 70 ਸਾਲ 'ਚ ਦੇਖਦੇ ਹਾਂ, ਜਦੋਂ ਤੋਂ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਹੈ, ਕਿ ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਦੇ ਥੱਲੇ ਕਿਵੇਂ ਇਹਨਾਂ ਨੇ ਪੰਜਾਬ 'ਚ ਸਿੱਖਾਂ ਦੀ ਨਸਲਕੁਸ਼ੀ ਕੀਤੀ, ਨਾਗਾਲੈਂਡ ਦੇ ਵਿੱਚ ਨਾਗਿਆਂ ਨਾਲ ਕੀ ਸਲੂਕ ਕੀਤਾ, ਔਰ ਅੱਜ ਕਸ਼ਮੀਰ ਦੇ ਵਿੱਚ 7 ਲੱਖ ਫੌਜ ਰੱਖ ਕੇ 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਪਿਛਲੇ ਕੁਝ ਸਾਲਾਂ ਦੇ ਵਿੱਚ ਮਾਰ ਮੁਕਾ ਕੇ, ਔਰ ਜਦੋਂ ਤੋਂ 2014 'ਚ ਮੋਦੀ ਦੀ ਸਰਕਾਰ ਆਈ ਹੈ, ਜਿਵੇਂ ਇਹਨਾਂ ਨੇ ਖੁੱਲੀ ਛੁੱਟੀ ਦਿੱਤੀ ਫੌਜ ਨੂੰ, ਉਹਨਾਂ ਦੇ ਸਿਕਿਉਰਿਟੀ ਦਸਤਿਆਂ ਨੂੰ, CRPF ਨੂੰ, ਉਹ ਪੈਲਟ ਗਨਸ ਹੋਣ, ਸੈਂਕੜਿਆਂ ਬੱਚੇ ਅੰਨੇ ਕਰ ਦਿੱਤੇ, ਔਰ ਕਿਵੇਂ ਅੱਜ ਸਰਕਾਰ ਦੇ ਵਿੱਚ ਵੀ ਭਾਈਵਾਲ ਨੇ, ਮਹਿਬੂਬਾ ਮੁਫਤੀ ਦੇ ਨਾਲ ਡਿਪਟੀ ਚੀਫ ਮਿਨਿਸਟਰ ਇਹਨਾਂ ਦਾ ਜੀ। ਔਰ ਪਿਛਲੇ ਜਿਹੜਾ ਮੌਕੇ ਦੇ ਉੱਤੇ ਅਗਸਤ ਦੇ ਉੱਤੇ ਉਹਨੇ ਦਿੱਲੀ ਤੋਂ ਲਾਲ ਕਿਲੇ ਤੇ ਖਲੋ ਕੇ ਕਿਹਾ ਕਿ ਜੀ ਕਸ਼ਮੀਰੀਆਂ ਕੋ ਹਮ ਗਲੇ ਲਗਾਏ, ਇੱਦਾਂ ਦਾ ਕੋਈ ਫਲਾਵਰੀ ਜਿਹਾ ਵਰਡ ਕਿ ਜੀ ਗੋਲੀ ਸੇ ਨਹੀਂ ਗਲੇ ਲਗਾਣੇ ਸੇ। ਔਰ 3 ਸਾਲ ਤੋਂ ਜੋ ਉੱਥੇ ਚੱਲ ਰਿਹਾ, ਉਹਨਾਂ ਨੇ ਨਾ ਸਿਰਫ ਮਿਲੀਟੈਂਸੀ ਵਾਈਪ ਆਊਟ ਕਰਨ ਦੇ ਨਾਂ ਥੱਲੇ ਉਹਨਾਂ ਦੀ ਨੌਜਵਾਨੀ ਦੀ ਨਸਲਕੁਸ਼ੀ ਬਰਾਬਰ ਤੇਜ਼ੀ ਨਾਲ ਜਿਹੜੀ ਹੈ ਉਹ ਇੰਪਲੀਮੈਂਟ ਕੀਤੀ ਜੀ, ਬਲਕਿ ਜਿਹੜੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੁਰੀਅਤ ਕਾਨਫਰੰਸ ਦੇ ਸੈਯਦ ਅਲੀ ਸ਼ਾਹ ਗਿਲਾਨੀ ਜਾਂ ਮੀਰਵਾਇਜ਼ ਉਮਰ ਫਾਰੂਕ ਜਾਂ ਉਹਨਾਂ ਦਾ ਸਾਰਾ ਕਾਡਰ ਸੀ, ਉਹਨੂੰ ਕਿਤੇ ਮਨੀ ਲਾਂਡਰਿੰਗ ਥੱਲੇ, ਕਿਤੇ ਟੈਰਰਿਜ਼ਮ ਰਿਲੇਟਡ ਮਨੀ ਪਾਕਿਸਤਾਨ ਤੋਂ ਆ ਰਹੀ, ਉਹ ਸਾਰੇ ਅੰਦਰ ਦਿੱਤੇ ਹੋਏ ਨੇ। ਔਰ ਉਹ ਮਹਿਬੂਬਾ ਮੁਫਤੀ ਦੇ ਨਾਲ ਜਿਹੜਾ ਉਹਦਾ ਮੂੰਹ 'ਚ ਸਾਹਮਣੇ ਰੱਖ ਕੇ ਉਹਨੇ ਮੂੰਹ ਸਿਰ ਲਪੇਟਿਆ ਹੁੰਦਾ, ਉਹ ਬੜੀ ਭਗਤਨੀ ਬਣੀ ਹੋਈ ਹੈ, ਔਰ ਉਹ ਆਪਣੀਆਂ ਨੀਤੀਆਂ ਇੰਪਲੀਮੈਂਟ ਕਰ ਰਹੇ। ਹੁਣ ਉਹਨਾਂ ਨੇ ਜਿਹੜਾ ਆਪਣਾ ਦੂਜਾ ਹਥਿਆਰ ਕੱਢਿਆ ਕਿ ਵੀ ਜਿਹਨੂੰ ਇਹ ਕੈਰਟ ਐਂਡ ਸਟਿਕ ਕਹਿੰਦੇ ਨੇ ਵੈਸਟ ਵਾਲੇ, ਪਰ ਇਹਨਾਂ ਦਾ ਬ੍ਰਾਹਮਣਵਾਦ ਦਾ ਉਹ ਜਿਹੜਾ ਸਾਮ ਦਾਮ ਦੰਡ ਭੇਦ ਦੀ ਨੀਤੀ ਉਹਦਾ ਹਿੱਸਾ ਹੈ। ਔਰ ਅੱਜ ਦੀਆਂ ਮੁੱਖ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਮੋਦੀ ਸਰਕਾਰ ਨੇ ਐਕਸ ਇੰਟੈਲੀਜੈਂਸ ਬਿਊਰੋ ਚੀਫ ਭਾਰਤ ਦਾ ਦਿਨੇਸ਼ਵਰ ਸ਼ਰਮਾ, ਉਹਨੂੰ ਉਹਨਾਂ ਨੇ ਗੱਲਬਾਤ ਦੇ ਲਈ ਕੈਬਨਿਟ ਸੈਕਟਰੀ ਦਾ ਰੈਂਕ ਦੇ ਕੇ ਕਸ਼ਮੀਰ ਦੇ ਵਿੱਚ ਡਿਪਿਊਟ ਕੀਤਾ ਕਿ ਜੀ ਕਸ਼ਮੀਰੀਆਂ ਦੇ ਨਾਲ ਗੱਲਬਾਤ ਕਰੋ। ਉਹ ਗ੍ਰੇ ਏਰੀਆ ਰੱਖਿਆ ਕਿ ਜੀ ਕਿਹਦੇ ਨਾਲ ਗੱਲ ਕਰਨੀ ਹੈ ਨਹੀਂ ਕਰਨੀ। ਪਰ ਇਹਦੇ ਬਾਰੇ ਆਪਣੀ ਟਿੱਪਣੀ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਦਿਨੇਸ਼ਵਰ ਸ਼ਰਮਾ 2014 ਤੋਂ 2016 ਤੱਕ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਜੀ। ਇਹ ਕੇਰਲਾ ਕਾਡਰ ਦਾ IPS ਅਫਸਰ ਹੈ, ਔਰ ਜੰਮੂ ਕਸ਼ਮੀਰ ਦੇ ਵਿੱਚ ਇਹਨੇ CRPF ਨੂੰ ਵੀ ਹੈਡ ਕੀਤਾ, ਉਹਨਾਂ ਦਾ ਵੀ ਕਮਾਂਡੈਂਟ ਸੀ। ਔਰ 2003 ਤੋਂ 2005 ਤੱਕ ਇਹ ਜਿਹੜਾ ਇਹਨਾਂ ਦਾ ਇੰਟੈਲੀਜੈਂਸ ਬਿਊਰੋ ਦੇ ਵਿੱਚ ਇਸਲਾਮਿਸਟ ਟੈਰਰਿਸਟ ਡੈਸਕ, ਉਹਦਾ ਨਾਂ ਹੀ ਇਹਨਾਂ ਨੇ ਰੱਖਿਆ ਹੋਇਆ, ਉਹਦਾ ਵੀ ਹੈਡ ਰਿਹਾ। ਔਰ ਜ਼ਾਹਰ ਹੈ ਕਿ ਜੇ 2014 ਤੋਂ 2016 ਤੱਕ ਮੋਦੀ ਦੇ ਆਉਣ ਤੋਂ ਲੈ ਕੇ ਉਹਦੇ ਪੀਰੀਅਡ 'ਚ ਹੀ ਇੰਟੈਲੀਜੈਂਸ ਬਿਊਰੋ ਚੀਫ ਰਿਹਾ, IPS ਹੈ ਜੀ, ਔਰ ਇਹ ਉਹਦਾ ਟਰਸਟਵਰਦੀ ਬੰਦਾ। ਹੁਣ ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਗੱਲਬਾਤ ਪੋਲੀਟੀਕਲ ਲੈਵਲ ਤੇ ਕੀਤੀ ਜਾਂਦੀ ਹੈ, ਓਪਨਨੈਸ ਦੇ ਨਾਲ ਕੀਤੀ ਜਾਂਦੀ ਹੈ। ਤੁਸੀਂ ਉਹ ਬੰਦੇ ਅਪਾਇੰਟ ਕਰਦੇ ਹੋ ਜਿਨ੍ਹਾਂ ਦੇ ਉੱਤੇ ਜਿਹਦੇ ਨਾਲ ਤੁਸੀਂ ਗੱਲਬਾਤ ਕਰਨੀ ਆ ਉਹਨਾਂ ਦਾ ਵੀ ਟਰਸਟ ਹੋਏ, ਇਤਬਾਰ ਹੋਏ ਜੀ। ਹੁਣ ਇੱਕ ਬੰਦਾ ਜਿਹੜਾ CRPF 'ਚ ਰਹਿ ਕੇ ਇਸਲਾਮਿਸਟ ਟੈਰਰਿਸਟ ਡੈਸਕ 'ਚ ਲੈ ਕੇ
ਇੰਟੈਲੀਜੈਂਸ ਬਿਊਰੋ 'ਚ ਰਿਹਾ ਕਿ ਜਿਹਨੇ ਕਸ਼ਮੀਰੀਆਂ ਨੂੰ ਮਾਰਿਆ ਹੋਇਆ ਉਸ ਸਾਰੇ ਨੂੰ, ਔਰ ਉਹਨੂੰ ਤੁਸੀਂ ਕਹਿ ਰਹੇ ਹੋ ਜੀ ਇਹ ਹੁਣ ਤੁਹਾਡਾ ਹੁਣ ਜਿਹੜਾ ਵੁਲਫ ਹੈ, ਜਿਹੜਾ ਭੇੜੀਆ ਹੈ, ਉਹ ਲੇਲਿਆਂ ਦੇ ਨਾਲ ਗੱਲਬਾਤ ਕਰਨ ਜਾਏਗਾ ਕਿ ਤੁਹਾਨੂੰ ਜਦੋਂ ਮੈਂ ਖਾਣਾ ਤੇ ਦੱਸੋ ਕਿਹੜਾ ਚੰਗਾ ਅੰਦਾਜ਼ ਹੋ ਸਕਦਾ ਖਾਣ ਦਾ, ਮੈਂ ਜ਼ਾਲਮਾਨਾ ਅੰਦਾਜ਼ ਤੁਹਾਨੂੰ ਨਾ ਖਾਵਾਂ। ਸੋ ਅਸੀਂ ਸਮਝਦੇ ਹਾਂ ਵੀ ਇਸ ਨੂੰ, ਔਰ ਇਸ ਤੋਂ ਪਹਿਲਾਂ ਇਹ ਤਾਂ ਵੈਸੇ ਹੀ ਇੰਟੈਲੀਜੈਂਸ ਮੈਨ ਉਹਨਾਂ ਨੇ ਲਾਇਆ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ। ਉਹਨਾਂ ਨੇ ਇੱਕ 3 ਮੈਂਬਰੀ ਕਮੇਟੀ ਬਣਾਈ ਸੀ, ਉਹਨਾਂ 'ਚ ਇੱਕ ਮੁਸਲਮਾਨ ਸੀ, ਇੱਕ ਐਜੂਕੇਸ਼ਨਿਸਟ ਸੀ, ਇੱਕ ਨਿਊਟਰਲ ਸੀ। ਉਹਦੀ ਰਿਪੋਰਟ ਵੀ ਕਦੇ ਵੀ ਇੰਪਲੀਮੈਂਟ ਨਹੀਂ ਕੀਤੀ ਗਈ। ਸੋ ਅਸੀਂ ਤਾਂ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਇਹ ਵਾਰਨਿੰਗ ਹੀ ਦੇਣਾ ਚਾਹੁੰਦੇ ਹਾਂ, ਚੇਤਾਵਨੀ ਦੇਣਾ ਚਾਹੁੰਦੇ, ਕਿਉਂਕਿ ਜਿਵੇਂ ਅਸੀਂ ਪੰਜਾਬ ਦੇ ਪਿੰਪਸ ਦੀ ਗੱਲ ਕੀਤੀ, ਸੋ ਜੰਮੂ ਕਸ਼ਮੀਰ 'ਚ ਵੀ ਮਹਿਬੂਬਾ ਮੁਫਤੀ ਤੋਂ ਲੈ ਕੇ ਥੱਲੇ ਤੱਕ ਪਿੰਪਸ ਦੀ ਕਮੀ ਨਹੀਂ ਹੈ। ਜਿਹੜੇ ਆਪਣੇ ਲੋਕਾਂ ਦੇ ਹੀ ਜਿਹੜਾ ਉਹ ਜਿਵੇਂ ਪਿੰਪ ਜਿਹੜਾ ਹੈ ਉਹ ਕਿਸੇ ਹੱਦ ਤੱਕ ਵੀ ਜਾਂਦਾ, ਆਪਣੀਆਂ ਮਾਵਾਂ ਭੈਣਾਂ ਹੀ ਵੇਚਦਾ ਆਪਣੇ ਨੂੰ ਕਾਇਮ ਰੱਖਣ ਲਈ। ਸੋ ਇਹ ਆਪਣੇ ਲੋਕਾਂ ਦੇ ਹੀ ਖੂਨ ਦਾ ਸੌਦਾ ਕਰਦੇ ਨੇ, ਉਹਨਾਂ ਦਾ ਖੂਨ ਬਹਾਉਂਦੇ ਨੇ, ਪਹਿਲਾਂ ਉਹਨਾਂ ਦੇ ਨਾਲ ਸ਼ਰੀਕ ਹੁੰਦੇ ਨੇ, ਫਿਰ ਉਹਦਾ ਸੌਦਾ ਕਰਦੇ ਨੇ ਕਿ ਭਾਈ ਇਹ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ, ਔਰ ਇਹ ਮਹਿਬੂਬਾ ਮੁਫਤੀ ਨੇ ਫੌਰਨ ਸਾਰੇ ਓਪਰਚੁਨਿਸਟ ਉੱਤੇ ਵੀ ਜੰਪ ਕਰ ਗਏ। ਉਮਰ ਅਬਦੁੱਲਾ ਵੀ ਬੋਲਿਆ, ਮਹਿਬੂਬਾ ਮੁਫਤੀ ਵੀ, ਹੋਰ ਵੀ ਵਿੱਚੋਂ ਕੱਢ ਲੈਂਦੇ ਨੇ ਇਦਾਂ ਦੇ ਜਿਹੜੇ ਪੇਪਰ ਟਾਈਗਰ ਰੱਖੇ ਹੁੰਦੇ ਨੇ ਜੀ। ਮੋਸਟ ਵੈਲਕਮ ਹੈ ਮਹਿਬੂਬਾ ਮੁਫਤੀ ਕਹਿੰਦੀ ਹੈ ਹੁਣ ਆਲ ਸਟੇਕ ਹੋਲਡਰਸ ਸ਼ੁੱਡ ਕਮ ਆਊਟ। ਮਤਲਬ ਇਹ ਹੈ ਕਿ ਉਹ ਹੁਰੀਅਤ ਵਾਲਿਆਂ ਨੂੰ ਹੁਣ ਨਾ ਹੋਏ ਕਿ ਜੀ ਤੁਸੀਂ ਆਇਆਂ ਦੇ ਦਰਵਾਜ਼ੇ ਬੰਦ ਕਰ ਲਓ ਘਰ ਦੇ ਬਾਹਰ। ਉਹਨਾਂ ਨੇ ਇੱਕ ਇੰਟੈਲੀਜੈਂਸ ਦਾ ਬੰਦਾ, IPS ਕਾਡਰ ਦਾ ਇੱਕ ਟਾਇਰੈਂਟ ਜਿਹਨੇ ਟਿਰਨੀ ਨਾਲ ਹਜ਼ਾਰਾਂ ਨੌਜਵਾਨ ਮਾਰੇ ਹੋਣਗੇ, ਇਹ ਸਿਰਫ ਕਿਉਂਕਿ ਗਲੋਬਲ ਪ੍ਰੈਸ਼ਰ ਹੈ ਜੋ ਕਸ਼ਮੀਰ ਚੱਲ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਪਿਛਲੇ ਹਫ਼ਤੇ ਹੀ ਆਈ ਹੈ, UN ਦੇ ਵਿੱਚ ਇਫੈਕਟਿਵਲੀ ਪਾਕਿਸਤਾਨ ਨੇ ਇਸ ਇਸ਼ੂ ਨੂੰ ਲਿਆਂਦਾ। ਹੁਣ ਇਹ ਦਬਾਅ ਹੈ ਕਿ ਵੀ ਤੁਸੀਂ ਇਹ ਸਾਰਾ ਜਿਹੜਾ ਜ਼ੁਲਮ ਕਰ ਰਹੇ ਹੋ, ਇਹਦਾ ਮਕਸਦ ਸਿਰਫ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਦੱਸਣ ਲਈ ਹੈ ਕਿ ਜੀ ਦੇਖੋ ਅਸੀਂ ਤਾਂ ਆਪਸ਼ਨਸ ਓਪਨ ਰੱਖ ਕੇ ਅਸੀਂ ਬੰਦਾ ਜਿਹੜਾ ਇੰਟਰਲੋਕੂਟਰ ਲਾਇਆ, ਔਰ ਹੁਣ 3 ਸਾਲ ਇਹਨਾਂ ਨੂੰ ਇੰਟਰਲੋਕੂਟਰ ਜਾਂ ਗੱਲਬਾਤ ਚੇਤੇ ਨਹੀਂ ਆਈ। ਲਾਲ ਕਿਲੇ ਦੀ ਗੱਲ ਨੂੰ ਵੀ ਹੋ ਗਿਆ। ਔਰ ਜੇ ਤੁਸੀਂ ਕੋਈ ਪੋਲੀਟੀਕਲੀ, ਹੁਣ ਜਸ਼ਵੰਤ ਸਿਨਹਾ ਜਿਹਦੀ ਪਹਿਲਾਂ ਬਾਅਦ ਦੇ ਵਿੱਚ ਅਨਅਫੀਸ਼ੀਅਲ ਉਹਨਾਂ ਦੀ ਪਾਰਲੀਮੈਂਟਰੀ ਗਰੁੱਪ ਗਿਆ ਸੀ, ਦੂਜੇ ਨੇ, ਜੇ ਸੱਚਮੁੱਚ ਸਰਕਾਰ ਗੰਭੀਰ ਹੋਏ, ਜਿਹੜੀ ਕਿ ਉਹਨਾਂ ਨੇ, ਉਹ ਤਾਂ ਇਵੇਂ ਹੀ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਇਹ ਨੱਕ ਵਢਾਉਣ ਨੂੰ। ਉਹ ਘਰ ਵਾਲੀ ਸਮਝਦੇ ਆ ਵੀ ਮੈਨੂੰ ਇਹ ਨੱਥ ਕਢਾ ਕੇ ਦੇਗਾ, ਉਹ ਕਹਿੰਦਾ ਮੈਂ ਨੱਕ ਵੱਢਣਾ। ਜਦੋਂ ਇਸ ਕਿਸਮ ਦੇ ਐਟੀਚਿਊਡ ਹੋਣ, ਔਰ ਕਈ ਵਾਰ ਇਹ ਜਿਹੜੇ ਅਪਰਚੂਨਿਸਟ ਪਿੰਪ ਕਲਾਸ ਹੁੰਦੀ ਹੈ, ਇਹਨਾਂ ਦੇ ਦਾਇਰੇ ਇਹ ਨੋਇਜ਼ ਬੜਾ ਉੱਚਾ ਪਾਉਂਦੇ ਨੇ। ਮੀਡੀਆ ਉਹਨਾਂ ਦੇ ਕੋਲ ਹੁੰਦਾ, ਉਹਨੂੰ ਹੋਰ ਵੀ ਉੱਚਾ ਕਰ ਦਿੰਦੇ ਨੇ। ਤੇ ਕਈ ਵਾਰ ਕਾਮਨ ਬੰਦੇ ਜਿਹੜੇ ਅੱਕੇ ਹੁੰਦੇ ਨੇ ਹਿੰਸਾ ਤੋਂ ਔਰ ਕਿਸੇ ਤੋਂ ਵੀ, ਉਹ ਕਹਿੰਦੇ ਨੇ ਜੀ ਗੱਲਬਾਤ ਕਰਨ 'ਚ ਕੀ ਹਰਜ਼ ਹੈ। ਹਰਜ਼ ਹੈ, ਤੁਸੀਂ ਇੱਕ ਵਾਰ ਗੱਲਬਾਤ ਦੇ ਨਾਂ ਥੱਲੇ ਆਪਣਾ ਸਟਾਂਸ ਥੋੜਾ ਨਾਗੇ ਫਸ ਗਏ ਇਸ ਗੱਲ 'ਚ। 16 ਸਾਲ ਉਹਨਾਂ ਨੂੰ ਖੱਜਲ ਖਰਾਬ ਕੀਤਾ ਇਹਨਾਂ ਨੇ। ਉਹਨਾਂ ਨਾਲ ਹਾਲਾਂਕਿ ਗੱਲਬਾਤ ਕਦੇ ਥਾਈਲੈਂਡ 'ਚ ਕਰਦੇ ਰਹੇ, ਕਦੇ ਮਲੇਸ਼ੀਆ 'ਚ ਕਰਦੇ ਰਹੇ। ਹੁਣ ਉਹਨਾਂ ਨੂੰ ਵੀ ਰਿਅਲਾਈਜ਼ ਹੋ ਰਿਹਾ ਵੀ ਸਾਡੀ ਤਾਂ ਇਹਨਾਂ ਨੇ ਫੂਕ ਹੀ ਕੱਢ ਦਿੱਤੀ। ਹਾਲਾਂਕਿ ਅਸੀਂ ਸਮਝਦੇ ਹਾਂ ਵੀ ਕਸ਼ਮੀਰੀ ਲੀਡਰਸ਼ਿਪ ਔਰ ਲੋਕ ਬੜੇ ਸੀਜ਼ਨਡ ਨੇ ਜਿਹੜੇ ਆਜ਼ਾਦੀ ਪਸੰਦ ਨੇ, ਪਰ ਫਿਰ ਵੀ ਮੈਨੂੰ ਇਹ ਲੱਗਾ ਕਿ ਵੀ ਇਸ ਸਾਰੇ ਤੋਂ ਆਪਣਾ ਖਬਰਦਾਰ ਕਰਨਾ ਜ਼ਰੂਰੀ ਹੈ ਕਸ਼ਮੀਰੀ ਭਰਾਵਾਂ ਭੈਣਾਂ ਨੂੰ। ਉਹਨਾਂ ਨੂੰ ਹੁਣ ਜਿਸ ਹੱਦ ਤੱਕ ਉਹ ਸਟਰਗਲ ਨੂੰ ਲੈ ਗਏ ਨੇ, ਇਹਨਾਂ ਦੇ ਨਾਲ ਕਿਸੇ ਗੱਲਬਾਤ ਦੇ ਵਿੱਚ ਪੈਣਾ ਹੀ ਜਿਹੜਾ ਹੈ ਉਹ ਕਾਜ਼ ਨੂੰ ਡੈਮੇਜ ਕਰਨਾ ਹੋਏਗਾ। ਸਿੰਪਲ ਔਰ ਇੱਕੋ ਹੀ ਗੱਲ ਹੋਏ ਕਿ ਭਾਈ ਇੰਟਰਨੈਸ਼ਨਲ ਇੰਟਰਵੈਂਸ਼ਨ, UN ਆਬਜ਼ਰਵਰ ਲਿਆਓ, ਔਰ ਜਿਹੜਾ UN ਦੇ ਰੈਜ਼ੋਲੂਸ਼ਨ ਨੇ ਪਲੇਬਿਸਾਈਟ ਕਰਵਾਓ, ਲੋਕਾਂ ਨੂੰ ਪੁੱਛੋ ਕਿ ਲੋਕ ਕੀ ਚਾਹੁੰਦੇ ਨੇ। ਇਹਦੇ ਤੋਂ ਬਿਨਾਂ ਸਾਡੀ ਕੋਈ ਮੰਗ ਨਹੀਂ ਹੈ। ਸੋ ਇਹ ਇੱਕ ਬ੍ਰਦਰਲੀ ਨੋਟ ਹੈ ਕਸ਼ਮੀਰੀ ਭਰਾਵਾਂ ਭੈਣਾਂ ਲਈ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵੀਅਰਸ, ਅਸੀਂ ਚਾਹੁੰਦੇ ਹਾਂ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ways ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-0137 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 5164060694। ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।